ਬਿਸਮਿल्लाहिर्रहमानिर्रहीम ਤੇ अस्सलाम वालेकुम। 10 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਸਾਂਝੀ ਕਰਨੀ ਹੈ, ਜਿੱਤੇ ਚਾਨਣ ਪਾਉਣਾ, ਉਹ ਖਬਰ ਇਹ ਹੈ ਕਿ UAE ਦੇ ਬਾਰੇ ਝੂਠਾ ਲੈਟਰ ਜਿਹੜਾ ਇਹ ਕੱਢਿਆ ਗਿਆ ਔਰ ਇੱਕ ਵਾਰੀ ਫਿਰ ਕੋਸ਼ਿਸ਼ ਕੀਤੀ ਗਈ ਕਿ UAE ਦੇ ਨਾਲ ਜਿਹੜੇ ਪਾਕਿਸਤਾਨ ਦੇ ਏਡੇ ਕਰੀਬੀ ਤਾਲੁਕਾਤ ਨੇ ਉਹਨਾਂ ਨੂੰ ਆਪਣੇ ਸਿਆਸੀ ਫਾਇਦੇ ਵਾਸਤੇ ਨੁਕਸਾਨ ਪਹੁੰਚਾਇਆ ਜਾਏ। ਪਹਿਲੇ ਹੀ ਤੁਹਾਡੇ ਸਾਹਮਣੇ ਜਿਹੜਾ ਮੁਸਾਫੇ ਵਾਲੀ ਸਾਰੀ ਗੱਲਬਾਤ ਹੋਈ ਔਰ ਉਹਦੇ 'ਤੇ ਫਿਰ ਔਰਤ ਕਾਰਡ ਵੀ ਖੇਡਿਆ ਗਿਆ ਔਰ ਸਾਰਾ ਕੁਝ ਕੀਤਾ ਗਿਆ। ਹਾਲਾਂਕਿ ਮੁਸਾਫੇ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਗੌਰ ਕਰੋ ਤੇ ਮਰੀਮ ਸਾਹਿਬਾ ਹਾਲ ਹੀ ਦੇ ਵਿੱਚ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਚਾਈਨਾ ਗਏ, ਉੱਥੇ ਉਹਨਾਂ ਨੇ ਮੁਸਾਫਾ ਕੀਤਾ। ਉਸ ਤੋਂ ਪਹਿਲਾਂ ਸਪੈਨਿਸ਼ ਇੱਕ ਡੈਲੀਗੇਸ਼ਨ ਉਹਨਾਂ ਨੂੰ ਮਿਲਣ ਉਹਨਾਂ ਦੇ ਦਫ਼ਤਰ ਆਇਆ, ਉੱਥੇ ਮੁਸਾਫਾ ਕੀਤਾ। ਅਮਰੀਕਾ ਗਏ ਤੇ ਉੱਥੇ ਮੁਸਾਫਾ ਕੀਤਾ। ਇਹ ਗਵਰਨਮੈਂਟ 'ਚ ਆਉਣ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ, ਅਮਰੀਕਾ ਜਾਣ ਦੀ। ਇਹ ਜਿੱਥੇ ਵੀ ਉਹਨਾਂ ਦੀ ਇੰਟਰੈਕਸ਼ਨ ਹੋਈ ਉਹ ਮੁਸਾਫਾ ਕਰਦੇ ਨੇ, ਕਦੇ ਕਿਸੇ ਨੇ ਇਹਦੇ 'ਤੇ ਇਤਰਾਜ਼ ਨਹੀਂ ਕੀਤਾ। ਮੁਹਤਰਮਾ ਬੇਨਜ਼ੀਰ ਭੁੱਟੋ ਸਾਹਿਬਾ ਵੀ ਮੁਸਾਫਾ ਕਰਦੇ ਸਨ, ਕਿਸੇ ਨੇ ਉਹਨਾਂ ਦੇ ਉੱਤੇ। ਲੇਕਿਨ ਇਹ ਜਿਸ ਤਰ੍ਹਾਂ ਦਾ ਮੁਸਾਫਾ ਸੀ, ਇਹਦੇ ਨਾਲ ਜਿਹੜੇ ਮੁਅੱਜ਼ਜ਼ ਮਹਿਮਾਨ ਸਨ ਉਹਨਾਂ ਦੀ ਇੱਜ਼ਤ ਦੇ ਵਿੱਚ ਵੀ ਮਰੀਮ ਸਾਹਿਬਾ ਨੇ ਕਮੀ ਕੀਤੀ, ਆਪਣੀ 'ਚ ਵੀ ਕੀਤੀ ਔਰ ਪਾਕਿਸਤਾਨ ਦੀ ਜਿਹੜੀ ਸਕਾਫਤ ਸੀ ਉਹਦੇ ਤੋਂ ਜ਼ਰਾ ਥੋੜ੍ਹਾ ਜਿਹਾ ਹਟ ਕੇ। ਮੁਸਾਫੇ ਦਾ ਕਿਸੇ ਨੂੰ ਪ੍ਰੋਬਲਮ ਨਹੀਂ ਹੈ, ਇਹਨਾਂ ਦਾ ਜਿਹੜੀ ਆਪਣੀ ਪੋਜੀਸ਼ਨਸ ਨੇ ਉਹਨਾਂ ਦੀ ਵਜ੍ਹਾ ਤੋਂ ਇਹਨਾਂ ਨੇ ਸਾਰਾ ਕੁਝ ਕੀਤਾ। ਮਤਲਬ ਇਹ ਕੰਮ ਵੀ ਕਰਦੇ, ਇਹਨਾਂ ਦੀ ਜ਼ਾਤੀ ਚੁਆਇਸ ਹੈ, ਜੋ ਮਰਜ਼ੀ ਕਰਨ, ਅਸੀਂ ਦੱਸਣ ਵਾਲੇ ਕੌਣ ਹੈ। ਲੇਕਿਨ ਇਹ ਰੌਲਾ ਇਸ ਵਾਸਤੇ ਪਿਆ ਕਿ ਲੋਕਾਂ ਨੂੰ ਰੌਲਾ ਇਹ ਬਣਿਆ ਕਿ ਜਿਸ ਵੇਲੇ ਨੈਬ ਦੇ ਵਿੱਚ ਇਨਵੈਸਟੀਗੇਸ਼ਨ ਵਾਸਤੇ ਸੱਦਿਆ ਸੀ ਤੇ ਇਹਨਾਂ ਆਖਿਆ ਵੀ ਮੈਂ ਜਿਹੜੇ ਨਾ ਮਹਿਰਮ ਲੋਕ ਨੇ, ਮਰਦ ਨੇ, ਉਹਨਾਂ ਦੇ ਸਾਹਮਣੇ ਬਹਿ ਕੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ। ਹੁਣ ਇਸ ਵਜ੍ਹਾ ਤੋਂ ਲੋਕਾਂ ਨੇ ਇਹਨਾਂ ਦੇ ਉੱਤੇ, ਉਹੀ ਗੱਲ ਹੈ, ਮੇਰੀ ਲੰਦਨ ਤੇ ਕੀ ਪਾਕਿਸਤਾਨ ਦੇ ਵਿੱਚ ਵੀ ਕੋਈ ਪ੍ਰਾਪਰਟੀ ਨਹੀਂ। ਉਸ ਤੋਂ ਬਾਅਦ ਇਹਨਾਂ ਨੇ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਲੀਕ ਹੋ ਗਈ ਹੈ ਸਾਰੀ ਇਨਫੋਰਮੇਸ਼ਨ, ਪਨਾਮਾ ਔਰ ਇੱਧਰ ਉੱਧਰ, ਔਰ ਉਸ ਤੋਂ ਬਾਅਦ ਦੁਬਾਰਾ ਦੁਬਈ ਲੀਕਸ ਔਰ ਦੂਜੀਆਂ ਲੀਕਸ ਆ ਰਹੀਆਂ ਸਨ, ਤੇ ਇਹਨਾਂ ਨੇ ਫਿਰ ਆਪਣੇ ਘਰ ਦੇ ਉਹ ਇੱਕ ਲੌਂਡਾ ਲਪਾੜਾ ਜੀ ਨੂੰ ਸੱਦਿਆ ਔਰ ਗੱਡੀ 'ਚ ਬਹਿ ਕੇ ਇੰਟਰਵਿਊ ਦਿੱਤਾ। ਔਰ ਉਹਦੇ ਵਿੱਚ ਮਤਲਬ ਵਰਨਾ ਮਰੀਮ ਨਵਾਜ਼ ਸਾਹਿਬਾ ਕੋਈ ਇੱਕ ਦਿਨ ਜੀਓ ਕੇ ਸਾਥ ਤੇ ਨਹੀਂ ਸੀ ਬਣਵਾ ਰਹੇ ਨਾ ਸੁਹੇਲ ਵੜਾਇਚ ਦੇ ਨਾਲ। ਮੈਨੂੰ ਦੱਸੋ ਕਿ ਉਹਨਾਂ ਨੂੰ ਕੀ ਜ਼ਰੂਰਤ ਸੀ ਗੱਡੀ ਦੇ ਵਿੱਚ ਬਹਿ ਕੇ ਇੰਟਰਵਿਊ ਦੇਣ ਦਾ? ਕਿਤੇ ਬਹਿ ਕੇ ਇੰਟਰਵਿਊ ਦਿੰਦੇ। ਮਤਲਬ ਹੰਗਾਮੀ ਤੌਰ 'ਤੇ ਉਹ ਇੰਟਰਵਿਊ ਦਿੱਤਾ ਔਰ ਅੱਗੋਂ ਨਾ ਪਿੱਛੋਂ ਕਦੇ ਗੱਲ ਕੀਤੀ। ਉਹਦੇ 'ਚ ਸਿੱਧੀ ਗੱਲ ਕੀਤੀ ਕਿ ਮੇਰੇ ਕੋਲ 1 ਅਰਬ ਤੇ 90 ਕਰੋੜ ਦੇ ਜਾਂ ਸ਼ਾਇਦ 90-96 ਕਰੋੜ ਦੇ ਜਿਹੜੇ ਨੇ ਉਹ ਕੋਈ ਅਸਾਸੇ ਨੇ ਜਿਹੜੇ ਮੇਰੇ ਆਏ ਨੇ। मेरी तकरीबन 1 अरब के तकरीबन कोई 90-95 करोड़ के असासे। ਠੀਕ। ਉਹ ਜਿਵੇਂ ਇਹਨਾਂ ਦੇ ਭਰਾ ਨੇ ਨਹੀਂ ਸੀ ਇੰਟਰਵਿਊ ਦਿੱਤਾ ਹਮਦ ਮੀਰ ਸਾਹਿਬ ਦੇ ਸ਼ੋਅ 'ਤੇ ਜਾ ਕੇ ਤੇ ਆਖਿਆ ਸੀ ਕਿ ਜੀ ਉਹ ਇਹਨਾਂ ਨੂੰ ਆਈ ਹੁੰਦੀ ਹੈ ਨਾ ਜਦੋਂ ਸ਼ਰੀਫ ਟੱਬਰ ਨੂੰ, ਤੇ ਫਿਰ ਆਪ ਆਖਦੇ ਨੇ ਕਿ ਜੀ ਸਾਡਾ ਇੰਟਰਵਿਊ ਲੈ ਲਓ ਮਿਹਰਬਾਨੀ ਕਰਕੇ, ਤੇ ਅਸੀਂ ਇੰਟਰਵਿਊ ਦੇਣਾ ਚਾਹੁੰਦੇ। ਜ਼ਾਹਿਰ ਹੈ ਇੰਟਰਵਿਊ ਲੈਣ ਵਾਲੇ ਨੇ ਇੰਟਰਵਿਊ ਲੈਣਾ ਹੈ, ਤੇ ਫਿਰ ਦੱਸਦੇ ਨੇ ਕਿ ਜੀ ਇਹ ਸਵਾਲ ਮੇਰੇ ਕੋਲ ਜ਼ਰੂਰ ਪੁੱਛ ਲੈਣਾ ਹੈ ਕਿ ਮੈਂ ਇਹਦੇ 'ਤੇ ਗੱਲ ਕਰਨਾ ਚਾਹੁੰਦਾ। ਉਹ ਸਵਾਲ ਵੀ ਪੁੱਛ ਲੈਂਦੇ ਨੇ। ਤੇ ਇਹਨਾਂ ਨੇ ਜਿਸ ਤਰ੍ਹਾਂ ਉਸ ਵੇਲੇ ਇੰਟਰਵਿਊ ਦਿੱਤਾ ਸੀ ਔਰ ਉਸ ਵੇਲੇ ਇੰਟਰਵਿਊ ਦੇ ਜਿਹੜਾ ਹੁਸੈਨ ਨਵਾਜ਼ ਸਾਹਿਬ ਸਨ, ਉਹਨਾਂ ਨੇ, ਤੁਹਾਨੂੰ ਯਾਦ ਹੈ ਨਾ ਕਿ ਉਹਨਾਂ ਨੇ ਵੀ ਇੰਟਰਵਿਊ ਦਿੱਤਾ ਸੀ ਔਰ ਇੰਟਰਵਿਊ ਦਿੱਤਾ ਸੀ ਕਿ ਅਲਹਮਦੁਲਿਲਾ ਇਹ ਅਪਾਰਟਮੈਂਟ ਜਿਹੜੇ ਨੇ ਇਹ ਸਾਡੇ ਹੀ ਨੇ ਤੇ ਮੇਰੀ ਭੈਣ ਦੇ ਨਾਂ 'ਤੇ ਨੇ। ਉਸ ਤੋਂ ਪਹਿਲਾਂ ਭੈਣ ਕਹਿੰਦੀ ਸੀ ਸਨਾ ਬੁੱਚਾ ਦੇ ਪ੍ਰੋਗਰਾਮ ਦੇ ਵਿੱਚ ਕਿ ਮੇਰੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਪ੍ਰਾਪਰਟੀ ਨਹੀਂ। ਉਸ ਤੋਂ ਬਾਅਦ ਲੌਂਡਾ ਲਪਾੜਾ ਜੀ ਨੂੰ ਬੁਲਾ ਕੇ ਜਿਹੜਾ ਇੰਟਰਵਿਊ ਦਿੱਤਾ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਜੀ ਅਲਹਮਦੁਲਿਲਾ ਮੇਰੇ 1 ਅਰਬ ਜਾਂ ਕੋਈ ਪਤਾ 90-96 ਕਰੋੜ ਦੇ ਮੇਰੇ ਜਿਹੜੇ ਨੇ ਉਹ ਅਸਾਸੇ ਨੇ। ਇਹ ਸੂਰਤ ਹਾਲ ਜਿਹੜੀ ਤੁਹਾਡੇ ਸਾਹਮਣੇ ਰੱਖੀ, ਇਸੇ ਤਰ੍ਹਾਂ ਦਾ ਇਹਨਾਂ ਨੇ ਕੰਮ ਹੁਣ ਇੱਕ ਇਹ ਜਦੋਂ ਮੁਸਾਫੇ ਵਾਲਾ ਹੋਇਆ, ਲੋਕਾਂ ਨੂੰ ਸਾਰਾ ਕੁਝ ਉਹੀ ਯਾਦ ਸੀ। ਉਹ ਇਹਨਾਂ ਦੇ ਉੱਤੇ ਜਿਹੜਾ ਗੁੱਸਾ ਤੇ ਹੈ ਸੀ ਉਹ ਗੁੱਸਾ ਤਪ ਸਾਰੀ ਜਿਹੜੀ ਉਹਦੇ ਵਿੱਚ ਜ਼ਾਹਿਰ ਹੈ। ਜਿਹੜੇ ਮੁਅੱਜ਼ਜ਼ ਮਹਿਮਾਨ ਆਏ ਹੋ ਸਨ ਦੋਸਤ ਮੁਲਕ ਤੋਂ, ਬ੍ਰਦਰਲੀ ਇਸਲਾਮਿਕ ਕੰਟਰੀ, ਉਹਨਾਂ ਦੀ ਵੀ PR ਦੇ ਵਿੱਚ ਖਰਾਬੀ ਹੋਈ। ਇਹ ਪਹਿਲਾਂ ਤਾਂ ਉਹ ਪ੍ਰਾਈਵੇਟ ਦੌਰੇ 'ਤੇ ਇੱਥੇ ਆਏ ਸਨ, ਉੱਥੇ ਨਾ ਜਾਂਦੇ ਤੇ ਬਿਹਤਰ ਸੀ। ਮਤਲਬ ਜਾ ਕੇ ਇਹਨਾਂ ਨੇ ਉਹਨਾਂ ਦਾ ਨੁਕਸਾਨ ਕੀਤਾ ਸਿਰਫ ਲੋਕਾਂ ਨੂੰ ਇਹ ਦੱਸਣ ਵਾਸਤੇ ਵੀ ਸਾਡੇ ਬੜੇ ਤਲਕਾਤ ਨੇ। ਅੱਛਾ ਜੀ, ਹੁਣ ਇਹਨਾਂ ਨੇ ਇੱਕ ਕਰੋਨਾ ਦੇ ਦਿਨਾਂ ਦੇ ਵਿੱਚ ਜਿਹੜਾ ਖਤ ਸੀ ਕੋਵਿਡ ਦੇ ਬਾਰੇ, ਜਿਹੜੀਆਂ ਇੰਸਟਰਕਸ਼ਨ ਸਨ, ਜਦੋਂ ਕਰੋਨਾ ਸੀ ਜ਼ਾਹਿਰ ਹੈ ਉਸ ਵੇਲੇ ਨਵੇਂ ਲਾਜ਼ ਬਣੇ, ਨਵੀਆਂ ਪਾਬੰਦੀਆਂ, ਨਵੀਆਂ ਰਿਸਟ੍ਰਿਕਸ਼ਨਸ ਸਫ਼ਰ 'ਤੇ, ਦੂਸਰੀਆਂ ਚੀਜ਼ਾਂ। ਉਹ ਜਿਹੜਾ ਖਤ ਸੀ ਉਹਦਾ ਹੀ ਮਤਨ ਬਦਲ ਕੇ ਜਾਲਸਾਜ਼ੀ ਕਰਕੇ ਉਸ ਖਤ ਨੂੰ ਜਿਹੜਾ ਉਹ ਇਹ ਬਣਾ ਦਿੱਤਾ ਕਿ ਜੀ UAE ਹੁਣ ਐਕਸ਼ਨ ਲੈ ਰਹੀ ਹੈ ਜਿਨ੍ਹਾਂ ਲੋਕਾਂ ਨੇ ਮਰੀਮ ਸਾਹਿਬਾ ਦੇ ਉੱਤੇ, ਕਿਉਂਕਿ UAE ਦੇ ਸਦਰ ਦੇ ਉੱਤੇ ਤਾਂ ਉਹ ਮੁਅੱਜ਼ਜ਼ ਮਹਿਮਾਨ ਨੇ, ਉਹਨਾਂ 'ਤੇ ਕੋਈ ਕਿਉਂ ਤਨਕੀਦ ਕਰੇਗਾ? ਉਹਨਾਂ ਦਾ ਇਹਦੇ 'ਚ ਵਿਚਾਰਿਆਂ ਦਾ ਕੀ ਕਸੂਰ ਹੈ? ਬਲਕਿ ਉਲਟਾ ਤੇ ਮਰੀਮ ਨੇ ਉਹਨਾਂ ਦਾ ਨੁਕਸਾਨ ਕੀਤਾ। ਤੇ ਜ਼ਾਹਿਰ ਹੈ ਇਹ ਤਾਂ ਮਰੀਮ ਨਵਾਜ਼ ਦੀ ਜਿਹੜੀ ਉਹਨਾਂ ਦੀ ਭੈਣ ਸਾਡੀ ਦੀ ਮੁਨਾਫਕਤ ਸੀ ਪੁਰਾਣੀ, ਉਹਦੇ 'ਤੇ ਹੀ ਸਾਰੇ ਦਾ ਸਾਰਾ ਜਿਹੜਾ ਇਤਰਾਜ਼ ਸੀ। ਲੇਕਿਨ ਇਹਨਾਂ ਨੇ ਉਹ ਜਿਹੜਾ ਜਾਲੀ ਝੂਠਾ ਲੈਟਰ ਮਾਰਕੀਟ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਇਹਨਾਂ ਨੇ ਇਹ ਦੱਸਿਆ ਕਿ ਜੀ ਉਹ ਹੁਣ UAE ਨੇ ਇਹਦੇ 'ਤੇ ਐਕਸ਼ਨ ਲੈ ਲਿਆ ਤੇ ਵੇਖਣਾ ਹੁਣ ਕੀ ਹੋ ਜਾਣਾ। ਅੱਛਾ, ਅੱਗੇ ਚੱਲਨੇ, ਇਹ ਗੱਲ ਤਾਂ ਹੋ ਗਈ। ਇਹ ਸਿਰਫ ਇਹ ਹੀ ਕੰਮ ਨਹੀਂ, ਵਾਸ਼ਿੰਗਟਨ DC ਦੇ ਵਿੱਚ ਸਾਡੇ ਚੌਧਰੀ ਨਿਜ਼ਾਮਦੀਨ ਨੇ ਇੱਕ ਝੂਠਾ ਥਿੰਕ ਟੈਂਕ ਬਣਾਇਆ ਜਿਹੜਾ ਝੂਠੀਆਂ ਖਬਰਾਂ ਬਣਾ ਕੇ ਇੰਟਰਨੈਸ਼ਨਲ ਵੱਡੇ ਅਦਾਰਿਆਂ ਨੂੰ ਦੇ ਰਿਹਾ ਸੀ ਤਾਂ ਕਿ ਉੱਥੇ ਜਿਹੜਾ ਨਾ ਪਾਣੀ ਨੂੰ ਗਦਲਾ ਕਰਦਾ ਔਰ ਮਰਜ਼ੀ ਦੀਆਂ ਖਬਰਾਂ ਜਿਵੇਂ ਪਾਕਿਸਤਾਨ ਲੱਗਦੀਆਂ ਨੇ ਉੱਥੇ ਵੀ ਲਵਾ ਲਈਏ।
ਉਹ ਡਰੌਪ ਸਾਈਟ ਇੱਕ ਅਮਰੀਕਾ ਦੀ ਅਖਬਾਰ ਹੈ, ਉਹਨਾਂ ਨੇ ਜਰੀਦਾ ਹੈ, ਉਹਨਾਂ ਨੇ ਜਦੋਂ ਇਹਦੇ ਉੱਤੇ ਰਿਸਰਚ ਕੀਤੀ, ਉਹ ਰਾਇਨ ਗ੍ਰਿਮ ਔਰ ਉਹਦੇ ਵਿੱਚ ਹੋਰ ਦੋ ਵਿਕਾਸ ਅਹਿਮਦ ਸਾਹਿਬ ਨੇ, ਇਹਨਾਂ ਦੋਸਤਾਂ ਨੇ ਜਿਸ ਵੇਲੇ ਰਿਸਰਚ ਕੀਤੀ ਅਤੇ ਰਿਸਰਚ ਕਰਨ ਤੋਂ ਬਾਅਦ ਉਹਨਾਂ ਨੇ ਇਸ ਗੱਲ 'ਤੇ ਪਹੁੰਚੇ ਕਿ ਇਹ ਜਿਹੜੀ ਸਾਰੀ ਦੀ ਸਾਰੀ ਸਟੋਰੀ ਹੈ ਇਹ ਝੂਠ ਹੈ, ਮਤਲਬ ਇਹ ਥਿੰਕ ਟੈਂਕ ਜਿਹੜਾ ਝੂਠ ਹੈ, ਔਰ ਉਹਦੇ ਵਿੱਚ ਜਿਹੜੇ ਨਾਂ ਪਾਏ ਨੇ ਉਹ ਵੀ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੋਂ ਜਨਰੇਟਡ ਨੇ, ਔਰ ਝੂਠੋ ਝੂਠ 44 ਹੈ, ਉੱਥੇ ਵੀ ਝੂਠ ਫੜਿਆ ਗਿਆ। ਅਤੇ ਹੁਣੇ DG ISPR ਸਾਹਿਬ ਨੇ 2 ਅਰਬ ਰੁਪਇਆ ਲਿਆ ਝੂਠੀਆਂ ਖਬਰਾਂ ਡੱਕਣ ਲਈ, ਅਤੇ ਆਪ ਵੇਖੋ ਪੂਰਾ ਕਾਰਖਾਨਾ ਬਣਾਇਆ ਝੂਠੀਆਂ ਖਬਰਾਂ ਬਣਾਉਣ ਦਾ। ਇੱਕ ਪਾਸੇ DG ISPR ਸਾਹਿਬ ਪੂਰਾ ਕਾਰਖਾਨਾ ਲਾਉਣ ਡਏ ਨੇ ਝੂਠੀਆਂ ਖਬਰਾਂ ਦਾ, ਥਿੰਕ ਟੈਂਕ ਬਣਾ ਰਹੇ ਨੇ, ਔਰ ਜਿਹੜਾ ਫੜਿਆ ਵੀ ਗਿਆ, ਔਰ ਦੂਜੇ ਪਾਸੇ ਆਉਂਦੇ ਨੇ ਕਿ ਝੂਠੀਆਂ ਖਬਰਾਂ ਨੂੰ ਡੱਕਣ ਵਾਸਤੇ ਅਸੀਂ 2 ਅਰਬ ਰੁਪਇਆ ਸਾਨੂੰ ਪਹਿਲਾਂ ਦਿਓ ਅਤੇ 1.6 ਅਰਬ ਫਿਰ ਹਰ ਸਾਲ ਦਾ ਦਿਓ। ਇਹ ਸੂਰਤ ਹਾਲ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਹਮਲਾ ਕਰ ਦਿੱਤਾ ਹੈ, ਔਰ ਹਮਲਾ ਵੀ ਕਰ ਦਿੱਤਾ ਉਹਨਾਂ ਨੇ ਸਲਮਾਨ ਅਕਰਮ ਰਾਜਾ ਸਾਹਿਬ 'ਤੇ। ਉਹਨਾਂ ਆਖਿਆ ਜੀ ਉਹ ਸੈਕਟਰੀ ਜਨਰਲ ਹੀ ਨਹੀਂ, ਉਹ ਮੈਨੂੰ ਮੁਅੱਤਲ ਉਹਨਾਂ ਕੀ ਕਰਨਾ, ਉਹਨਾਂ ਦਾ ਆਪਣਾ ਨੋਟੀਫਿਕੇਸ਼ਨ ਨਹੀਂ ਹੋਇਆ, ਉਹ ਤਾਂ ਆਪ ਸੈਕਟਰੀ ਜਨਰਲ ਨਹੀਂ। ਉਹ ਜੁਮਾ 8 ਦਿਨ ਆਏ ਨੇ ਇਹਦੇ ਵਿੱਚ PTI ਦੇ ਵਿੱਚ। ਮੈਂ ਸਿਰਫ ਮਸ਼ਵਰਾ ਹੀ ਦਿਆਂਗਾ ਸ਼ੇਰ ਅਫਜ਼ਲ ਸਾਹਿਬ ਨੂੰ ਕਿ ਗੈਰ ਜ਼ਰੂਰੀ ਇਹ ਗੱਲ ਹੈ, ਇਹ ਕੋਈ ਮੌਕਾ ਨਹੀਂ ਹੈ ਕਿ ਤੁਸੀਂ ਪਾਰਟੀ ਦੇ ਆਪਣੇ ਬੰਦਿਆਂ ਦੇ ਉੱਤੇ ਹਮਲਾ ਕਰੋ। ਰਹੀ ਗੱਲ ਕਿ ਜੁਮਾ 8 ਦਿਨ ਆਏ ਨੇ, ਅਤੇ ਭਾਈ ਮੇਰੇ ਤੁਸੀਂ ਵੀ 9 ਮਈ ਨੂੰ ਹੀ ਆਏ ਹੋ, ਅਤੇ ਉਹ ਵੀ ਆਏ ਨੇ, ਅਤੇ ਤੁਸੀਂ ਦੋਵਾਂ ਨੇ ਜ਼ਾਹਿਰ ਹੈ ਪਾਰਟੀ ਰੀਸੈਂਟਲੀ ਜੁਆਇਨ ਕੀਤੀ ਹੈ, ਅਤੇ ਜਿਹੜੇ ਸਲਮਾਨ ਅਕਰਮ ਰਾਜਾ ਸਾਹਿਬ ਨੇ ਉਹਨਾਂ ਨੇ ਘੱਟ ਕੰਮ ਨਹੀਂ ਕੀਤਾ, ਕੇਸਿਸ ਲੜੇ ਨੇ, ਉਹ ਵੀ ਕੁਰਬਾਨੀ ਦੇ ਰਹੇ ਨੇ, ਉਹਨਾਂ ਨੇ ਇਲੈਕਸ਼ਨ ਵੀ ਲੜਿਆ, ਸਾਰਾ ਕੁਝ ਕੀਤਾ, ਅਤੇ ਇਹ ਉਹਨਾਂ ਨੂੰ ਸੈਕਟਰੀ ਜਨਰਲ ਵੀ ਇਮਰਾਨ ਖਾਨ ਨਹੀਂ ਬਣਾਇਆ। ਇਹ ਤੁਸੀਂ ਜਿਸ ਵੇਲੇ ਇਸ ਤਰ੍ਹਾਂ ਦੇ ਹਮਲੇ ਕਰਦੇ ਹੋ, ਅਤੇ ਤੁਸੀਂ ਦੁਸ਼ਮਣਾਂ ਨੂੰ ਸਿਆਸੀ ਮੁਖਾਲਫਾਂ ਨੂੰ ਔਰ ਦੂਸਰੇ ਪਾਸੇ ਇਸਟੈਬਲਿਸ਼ਮੈਂਟ ਨੂੰ ਤੁਸੀਂ ਮਜ਼ਬੂਤ ਕਰਦੇ ਹੋ ਔਰ ਪਾਰਟੀ ਨੂੰ ਕਮਜ਼ੋਰ ਕਰਦੇ ਹੋ। ਮੇਰੀ ਸਮਝ ਤੋਂ ਬਾਹਰ ਹੈ ਕਿ ਤੁਹਾਨੂੰ ਹਮੇਸ਼ਾ ਇਹ ਵੇਲੇ ਕਿਉਂ ਲੱਭਦੇ ਨੇ ਜਾਂ ਇਹੋ ਜਿਹੀਆਂ ਗੱਲਾਂ ਕਿਉਂ ਲੱਭਦੀਆਂ ਨੇ। ਜ਼ਰਾ ਸੁਣੋ ਉਹਨਾਂ ਨੇ ਆਖਿਆ ਕੀ है। सलमान अकरम राजा साहब के लिए मैंने काफ़ी बर्दाश्त कर लिया, मैंने काफ़ी मतलब कोशिश की कि वो शायद खामोश हो जाए, लेकिन सिर्फ आप मुझे एक सवाल का जवाब दें, ये सलमान अकरम राजा साहब का PTI से क्या ताल्लुक है? सेक्रेटरी जनरल है आपकी पार्टी। कौन कहता है? खान साहब ने लगाया उनको। मुझे नोटिफिकेशन देखा है आपने? आपको PTI की आईन आपने पढ़ा है? सिर्फ इलेक्टेड आदमी जिसने इंटर पार्टी इलेक्शन कंटेस्ट की हुई वो सेक्रेटरी जनरल हो सकता है। यानी हम अगर अपने पार्टी की आईन को पामाल करेंगे तो पाकिस्तान की आईन की बात किस तरह करेंगे? सलमान अकरम राजा का कोई नोटिफिकेशन आपने देखा है? सलमान अकरम राजा के दस्तखतों से कोई आपने कुछ देखा है? ये हजरत सेक्रेटरी जनरल बन ही नहीं सकता PTI का। ये मुझे इतराक की बात बता रहे हैं। मैंने तो काफी कोशिश की कि ये खामोश हो जाए। ये कहां से ये 3-4 आदमी 4 महीने 1 साल पहले PTI में आ गया, अब मुझे ये समझा रहा है। ਸੁਣ ਲਿਆ ਜੀ। ਹੁਣ ਇਹਦੇ ਜਵਾਬ ਦੇ ਵਿੱਚ ਜ਼ਰਾ ਸੁਣੋ ਕਿ सलमान अकरम राजा साहब ने ਕੀ ਆਖਿਆ। आपका ख्याल गैर अहम है। मैं आपको गुजारिश करूं, देखिए वो रोज कोई बयान देते हैं जिसका पार्टी से कोई ताल्लुक नहीं है, जिसका पार्टी बयानिए से, पार्टी की सोच से वो इदराक भी नहीं रखते, वो मामलात को नहीं जानते। आप उन्हें बुला लेते हैं कोई ना कोई चैनल, तो कुछ ना कुछ उन्होंने कहना होता है तो वो कह देते हैं। ये उनकी ज़ाती राय है, इसका पार्टी से या पार्टी की सियासत। ਸੁਣ ਲਿਆ ਜੀ। ਅਤੇ ਇਹ ਹੁਣ ਸੂਰਤ ਹਾਲ ਹੁਣ ਦੱਸੋ ਇਹਦੇ ਵਿੱਚ ਪਾਰਟੀ ਦਾ ਫਾਇਦਾ ਜਾਂ ਨੁਕਸਾਨ ਹੈ। ਜ਼ਾਹਿਰ ਹੈ ਇਹੋ ਜਿਹੀਆਂ ਗੱਲਾਂ ਜਦੋਂ ਜਾ ਕੇ ਤੁਸੀਂ ਟੈਲੀਵਿਜ਼ਨ 'ਤੇ ਕਰੋਗੇ, ਔਰ ਮੇਰੇ ਖਿਆਲ ਦੇ ਵਿੱਚ ਇਹਦੀ ਕੋਈ ਲੋੜ ਹੀ ਨਹੀਂ ਸੀ। ਇਹ ਹਰ ਚੌਥੇ ਕੁ ਦਿਨ ਮਰਵਤ ਸਾਹਿਬ ਪਤਾ ਨਹੀਂ ਕਿਉਂ ਪਟੜੀ ਤੋਂ ਥੱਲੇ ਉਤਰ ਜਾਂਦੇ ਨੇ ਅਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੇ ਨੇ, ਅਤੇ ਉਹ ਬਜਾਏ ਇਸ ਦੇ ਕਿ ਪਾਰਟੀ ਪੂਰੀ ਇਕੱਠੀ ਹੋ ਕੇ ਅਤੇ ਜਿਹੜਾ ਇਸ ਵੇਲੇ ਮਾਮਲਾ ਬਣਿਆ ਉਹਨੂੰ ਸਮੇਟੇ ਔਰ ਉੱਥੇ ਆਪਣੀ ਮਿਹਨਤ ਕਰੇ, ਆਪਣੀ ਤਵਾਨਾਈ ਉੱਥੇ ਸਰਵ ਕਰੇ, ਉਹ ਜਨਾਬ ਕੋਈ ਨਾ ਕੋਈ ਪਾਰਟੀ ਦੇ ਵਿੱਚ ਹੀ ਫਾਇਰਿੰਗ ਕਰਕੇ ਪਾਰਟੀ ਦੇ ਵਿੱਚ ਹੀ ਕੋਈ ਨਾ ਕੋਈ ਫੱਡਾ ਬਣਾ ਲੈਂਦੇ ਨੇ। ਇਹ ਮੁਨਾਸਬ ਨਹੀਂ ਹੈ। ਮੈਂ ਤਾਂ ਰਿਕੁਐਸਟ ਕਰ ਸਕਦਾ ਕਿ ਇਸ ਕੰਮ ਤੋਂ ਬਾਜ਼ ਆਓ। ਇਹ ਕੋਈ ਦਰੁਸਤ ਕੰਮ ਨਹੀਂ ਹੈ ਜਿਹੜਾ ਤੁਸੀਂ ਬਾਰ-ਬਾਰ ਕਰਦੇ ਜੇ, ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ। ਅੱਛਾ ਜੀ, ਅੱਗੋਂ ਵਜ਼ੀਰ ਦਾਖਲਾ ਮੋਹਸਨ ਨਕਵੀ ਦੀ ਮੁਲਾਕਾਤ ਹੋਈ ਹੈ ਅਮਰੀਕੀ ਅੰਬੈਸਡਰ ਦੇ ਨਾਲ, ਕਿਉਂਕਿ ਉਹ ਜਾ ਰਹੇ ਨੇ ਅਮਰੀਕੀ ਅੰਬੈਸਡਰ ਹੋਣ। ਸਦਰ ਟਰੰਪ ਆਉਣਗੇ ਤਾਂ ਅੰਬੈਸਡਰ ਵੀ ਆਪਣੇ ਨਵੇਂ ਲਾਉਣਗੇ ਪਾਕਿਸਤਾਨ 'ਚ ਵੀ, ਪੂਰੀ ਦੁਨੀਆ 'ਚ ਵੀ। ਮੋਹਸਨ ਨਕਵੀ ਸਾਹਿਬ ਦੀ ਉਹਨਾਂ ਦੇ ਨਾਲ ਅਲਵਿਦਾਈ ਮੁਲਾਕਾਤ ਹੋ ਰਹੀ, ਔਰ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਜ਼ਾਹਿਰ ਅਮਰੀਕਾ ਬਾਰੇ ਡੋਨਲਡ ਬਲੂਮ ਜਿਹੜੇ ਸਫੀਰ ਸਨ ਉਹਨਾਂ ਨੇ ਚੰਗਾ ਕੰਮ ਕੀਤਾ। ਇਹ ਇੱਕ ਜਿਹੜੇ ਅੱਛੇ ਕਲਮਾਤ ਹੁੰਦੇ ਨੇ ਹਰ ਮੁਲਾਕਾਤ ਤੋਂ ਬਾਅਦ ਤੁਸੀਂ ਜਾਰੀ ਕਰਦੇ ਹੋ, ਸਮਝ ਵੀ ਆਉਂਦੀ ਹੈ। ਲੇਕਿਨ ਉਹਦੇ ਵਿੱਚ ਉਹਨਾਂ ਇੱਕ ਬਿਆਨ ਜਾਰੀ ਕੀਤਾ ਜਿਹਦੀ ਸਾਨੂੰ ਅਜੇ ਤੱਕ ਸਮਝ ਨਹੀਂ। ਉਹਨਾਂ ਬਿਆਨ ਕੀ ਜਾਰੀ ਕੀਤਾ कि पाकिस्तान में किसी भी गैर मुल्की को गैर कानूनी तौर पर रहने की इजाज़त नहीं देंगे। मिल तुसी डोनल्ड ब्लूम नूं रहे हो, ਜ਼ਾਹਿਰ ਹੈ ਪਾਕਿਸਤਾਨ ਦੇ ਵਿੱਚ ਕੋਈ ਅਮਰੀਕੀ ਤੇ ਗੈਰ ਕਾਨੂੰਨੀ, ਡੋਨਲਡ ਬਲੂਮ ਤੇ ਇੱਥੇ ਗੈਰ ਕਾਨੂੰਨੀ ਨਹੀਂ ਸੀ ਆਏ ਨਾ, ਉਹ ਤੇ ਸਫੀਰ ਸਨ। ਅਤੇ ਡੋਨਲਡ ਬਲੂਮ ਨੂੰ ਤੁਸੀਂ ਕਿਉਂ ਦੱਸ ਰਹੇ ਹੋ ਵੀ ਕਿਸੇ ਵੀ ਗੈਰ ਮੁਲਕੀ ਨੂੰ ਗੈਰ ਕਾਨੂੰਨੀ ਤੌਰ 'ਤੇ ਪਾਕਿਸਤਾਨ 'ਚ ਨਹੀਂ ਰਹਿਣ ਦਿੱਤਾ ਜਾਏਗਾ? ਕਿ ਅਮਰੀਕਾ ਤੋਂ ਕੋਈ ਆਏ ਨੇ ਇੱਥੇ ਗੋਰੇ ਜਿਹੜੇ ਨੇ ਗੈਰ ਕਾਨੂੰਨੀ ਰਹਿ ਰਹੇ ਨੇ? ਜ਼ਾਹਿਰ ਹੈ ਅਫਗਾਨਿਸਤਾਨ ਨਾਲ ਰਿਲੇਟਡ ਗੱਲ ਕਰ ਰਹੇ ਹੋ, ਅਤੇ ਉਹ ਇਸ ਮੀਟਿੰਗ ਦੇ ਵਿੱਚੋਂ ਕਿਉਂ ਟਿਕਰਸ ਜਾਰੀ ਕਰ ਰਹੇ ਹੋ? ਇਸ ਮੀਟਿੰਗ ਦੇ ਵਿੱਚੋਂ ਕਿਉਂ ਇਹ ਪੈਗਾਮ ਦੇ ਰਹੇ ਹੋ? ਮੇਰਾ ਮਤਲਬ ਹੈ ਕਿ ਦੂਸਰੇ ਪਾਸੇ ਤੁਹਾਡੇ ਸਾਹਮਣੇ ਅਸੀਂ ਕੱਲ੍ਹ ਵੀ ਤਸਵੀਰ ਸ਼ਾਇਦ ਰੱਖੀ ਸੀ, ਨਹੀਂ ਤਾਂ ਅੱਜ ਰੱਖਦੇ ਨੇ, ਕਿ ਜਿਹੜਾ ਅਫਗਾਨ ਵਜ਼ੀਰ ਖਾਰਜਾ ਨੇ ਉਹ ਹਿੰਦੁਸਤਾਨ ਦੇ ਸੈਕਟਰੀ ਖਾਰਜਾ ਨੂੰ ਮਿਲ ਰਹੇ ਨੇ UAE 'ਚ ਗਾਲਿਬਨ, ਔਰ ਉਹਨਾਂ ਦੀਆਂ ਮੁਲਾਕਾਤਾਂ ਹੋ ਰਹੀਆਂ ਨੇ ਔਰ ਇੱਕ ਦੂਜੇ ਦੇ ਕਰੀਬ ਜਾ ਰਹੇ ਨੇ, ਔਰ
ਉਹ ਇੱਕ ਦੂਜੇ ਨਾਲ ਕੋਆਪਰੇਸ਼ਨ ਕੋਆਰਡੀਨੇਸ਼ਨ ਵਧਾ ਰਹੇ ਨੇ, ਤੇ ਦੂਜੇ ਪਾਸੇ ਅਸੀਂ ਆਏ ਦਿਨ ਕਦੇ ਆਨੇ ਵੀ ਅਸੀਂ ਸਰਜੀਕਲ ਸਟ੍ਰਾਈਕ ਕਰ ਦਿੱਤੀ ਹੈ, ਕਦੇ ਆਨੇ ਵੀ ਅਸੀਂ ਇਹ ਕਰ ਦੇਣਾ, ਕਦੇ ਇਹ ਬਿਆਨ ਛੱਡ ਦੇਂ, ਉਹ ਵੀ ਅਮਰੀਕਨ ਅੰਬੈਸਡਰ ਦੇ ਨਾਲ ਮਿਲਣ ਤੋਂ ਬਾਅਦ। ਪਤਾ ਨਹੀਂ ਅਸੀਂ ਚਾਹੁੰਦੇ ਕੀ ਹੈ, ਸਾਡੀ ਡਿਮਾਂਡ ਕੀ ਹੈ, ਸਾਡੇ ਮਸਲੇ ਕੀ ਨੇ। ਇਹੀ ਗੱਲ ਤੁਸੀਂ ਕਹੋ ਕਿਸੇ ਹੋਰ ਮੌਕੇ 'ਤੇ ਕਹੋ, ਇਹ ਮੌਕਾ ਥੋੜ੍ਹੀ ਇਹ ਗੱਲ ਕਰਨ ਦਾ। ਇਹ ਅਮਰੀਕੀ ਸਫੀਰ ਨਾਲ ਮਿਲਣ ਤੋਂ ਬਾਅਦ ਤੁਹਾਨੂੰ ਅਫਗਾਨਿਸਤਾਨ ਨਾਲ ਰਿਲੇਟਡ ਗੱਲ ਕਰਨ ਦੀ ਕੀ ਲੋੜ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਹੈ ਕਿ ਸਾਨੂੰ ਹਾਫਿਜ਼ ਸਾਹਿਬ ਨੇ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਅਗਰ ਪਾਕਿਸਤਾਨ ਦੀ ਤਗੜੀ ਫੌਜ ਨਾ ਹੋਵੇ ਤੇ ਪਾਕਿਸਤਾਨ ਜਿਹੜੀ ਹੈ ਉਹ ਔਰ ਸ਼ਰਪਸੰਦ ਹੈ, ਸੋਸ਼ਲ ਮੀਡੀਆ ਵਾਲਿਆਂ ਦੇ ਉੱਤੇ ਕ੍ਰਿਟਿਸਿਜ਼ਮ ਕਰਦੇ ਹੋਏ ਉਹਨਾਂ ਨੇ ਕਿਹਾ ਪਾਕਿਸਤਾਨ ਜਿਹੜਾ ਨਾ ਉਹ ਲੀਬੀਆ, ਫਲਸਤੀਨ, ਸੀਰੀਆ ਇਸ ਤਰ੍ਹਾਂ ਦਾ ਮੁਲਕ ਬਣ ਜਾਏਗਾ। ਯਮਨ, ਸੀਰੀਆ ਤਾਂ ਨਹੀਂ ਸ਼ਾਇਦ ਕਿਹਾ ਸੀ ਉਹਨਾਂ ਨੇ, ਲੀਬੀਆ, ਫਲਸਤੀਨ ਇਸ ਤਰ੍ਹਾਂ ਦੇ ਮੁਲਕਾਂ ਦਾ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਇਹੋ ਜਿਹਾ ਹਾਲ ਪਾਕਿਸਤਾਨ ਦੇ ਵਿੱਚ ਹੋ ਜਾਏਗਾ। ਇਹ ਤੁਹਾਡੇ ਸਾਹਮਣੇ ਇੰਟਰਨੈਸ਼ਨਲ ਰੈਂਕਿੰਗ ਰੱਖਦੇ ਪਾਸਪੋਰਟ ਦੀ, ਇਹਦੇ 'ਚ ਵੇਖ ਲਓ ਕਿ ਸਾਡਾ ਪਾਸਪੋਰਟ ਜਿਹੜਾ ਉਹ ਫਲਸਤੀਨ ਤੋਂ ਵੀ ਇੰਟਰਨੈਸ਼ਨਲ ਰੈਂਕਿੰਗ 'ਚ ਥੱਲੇ ਚਲਾ ਗਿਆ। ਤੇ ਸਰਕਾਰ ਹੁਣ ਤੁਹਾਡੇ ਕੋਲ ਗੁਜ਼ਾਰਿਸ਼ ਇਹ ਹੈ ਵੀ ਹੋਰ ਮੁਲਕ ਦੇ ਹਾਲਾਤ ਕਿਵੇਂ ਬਣਾਉਣੇ ਨੇ। ਅਸੀਂ ਤਗੜੀ ਫੌਜ ਚਾਹੁੰਦੇ ਹਾਂ, ਲੇਕਿਨ ਗੈਰ ਸਿਆਸੀ ਫੌਜ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਬੜੀ ਤਗੜੀ, ਇਸ ਤੋਂ ਵੀ ਤਗੜੀ ਫੌਜ ਹੋਵੇ ਸਾਡੀ, ਲੇਕਿਨ ਦਿਫਾਈ ਕੰਮ ਵਾਸਤੇ ਹੋਵੇ। ਇਹ ਸਿਆਸੀ ਮਾਮਲਾਤ ਦੇ ਵਿੱਚ ਉਹਦਾ ਇਹ ਸਾਰਾ ਅਮਲ ਦਖਲ ਨਾ ਹੋਵੇ, ਕਿਉਂਕਿ ਇਹ ਜਿਹੜਾ ਤੁਸੀਂ ਸਾਨੂੰ ਡਰਾਉਂਦੇ ਸੋ ਕਿ ਫਲਸਤੀਨ ਨਾ ਬਣ ਜਾਈਏ ਤੇ ਲੀਬੀਆ ਨਾ ਬਣ ਜਾਈਏ, ਇਹ ਪਾਸਪੋਰਟ ਦੀ ਰੈਂਕਿੰਗ ਤੇ ਦੱਸਦੀ ਹੈ ਵੀ ਉਹ ਕੀ ਬਣਨਾ, ਅਸੀਂ ਤਾਂ ਉਸ ਤੋਂ ਵੀ ਥੱਲੇ ਕੰਮ ਸਾਡਾ ਚਲਾ ਗਿਆ। ਪਰ ਥੋੜ੍ਹੀ ਜੀ ਖੁਦ ਹੀ ਗੌਰ ਕਰੋ ਔਰ ਮਿਹਰਬਾਨੀ ਕਰੋ। ਅੱਛਾ ਜੀ, ਅੱਗੋਂ ਨੁਸਰਤ ਜਾਵੇਦ ਸਾਹਿਬ ਨੇ ਨਵਾਂ ਇਤਰਾਜ਼ ਕੀਤਾ। ਉਹਨਾਂ ਕਿਹਾ ਵੀ ਐਲਾਨ ਮਸਕ ਡੰਡਾ ਲੈ ਕੇ ਮਗਰ ਚੜ੍ਹ ਗਿਆ ਮੁਸਲਮਾਨਾਂ ਦੇ, ਪਾਕਿਸਤਾਨੀਆਂ ਦੇ, ਤੇ ਇਹ ਜਿੰਨੇ ਬੰਦੇ ਇਮਰਾਨ ਖਾਨ ਦੇ ਜਾਂ ਸਾਡੇ ਵਾਲੀ ਇਸ਼ਾਰਾ ਕੀਤਾ ਹੋਏਗਾ, ਮੇਰੇ ਹਾਲ ਨਹੀਂ ਇਕੱਲੇ ਹਾਲ, ਸਾਰਿਆਂ ਲਈ, ਕਿ ਜਿੰਨੇ ਬੰਦੇ ਬਾਹਰ ਬਹਿ ਕੇ ਓਵਰਸੀਜ਼ ਪਾਕਿਸਤਾਨੀ ਪਾਕਿਸਤਾਨ 'ਚ ਜਮਹੂਰੀਅਤ ਦੀ ਗੱਲ ਕਰਦੇ ਨੇ, ਇਹਨਾਂ ਨੇ ਐਲਾਨ ਮਸਕ ਨੂੰ ਜਵਾਬ ਨਹੀਂ ਦਿੱਤਾ ਕੋਈ ਵੀ। ਮੇਰਾ ਖਿਆਲ ਹੈ ਨੁਸਰਤ ਜਾਵੇਦ ਸਾਹਿਬ ਕਿਤੇ, ਮੇਰਾ ਮਤਲਬ ਹੈ ਕਿ ਸੌਂ ਛੇਤੀ ਗਏ ਨੇ, ਵੇਖ ਨਹੀਂ ਸਕੇ। ਸਭ ਤੋਂ ਪਹਿਲੇ ਜਿਹੜੇ ਜਵਾਬ ਗਏ ਸਨ ਉਹਨਾਂ ਦੇ ਵਿੱਚ ਸਾਡਾ ਹੀ ਜਵਾਬ ਸ਼ਾਮਿਲ ਸੀ, ਔਰ ਗਾਂ ਵੀ ਦਿੰਦੇ ਰਵਾਂਗੇ। ਔਰ ਇਹ ਕਿਸੇ ਤੇ ਆਸਾਨ ਨਹੀਂ ਕਰਨਾ, ਜਿੱਥੇ ਜਿੱਥੇ ਬਿਆਨੀਆਂ ਦੀ ਲੜਾਈ ਹੋਏਗੀ ਉੱਥੇ ਸਾਡੀ ਜਿਹੜੀ ਖਿਦਮਾਤ ਨੇ ਉਹ ਅਸੀਂ ਜ਼ਰੂਰ ਪੇਸ਼ ਕਰਾਂਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ FBR ਨੇ ਫੈਸਲਾ ਕੀਤਾ ਵੀ ਉਹਨਾਂ ਮਾਜ਼ੀ 'ਚ ਜਾਣਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਮਾਜ਼ੀ 'ਚ ਕੀ, ਮਾਜ਼ੀ ਦੇ ਟੈਕਸ ਰਿਟਰਨ ਵੇਖਣੇ? ਨਹੀਂ, ਉਹਨਾਂ ਨੇ ਫੈਸਲਾ ਕੀਤਾ ਹੈ ਕਿ 12 ਸਾਲ ਪਿੱਛੇ ਚਲੇ ਜਾਣ। ਦੁਨੀਆ ਗਾਂਹ ਜਾਂਦੀ, ਉਹਨਾਂ ਪਿਛਾਂ ਜਾਣਾ, ਕਿਉਂਕਿ ਸਾਡੇ ਤੁਹਾਨੂੰ ਪਤਾ ਹੈ VPN ਟੈਕਨੋਲੋਜੀ ਬੰਦ, ਇੰਟਰਨੈਟ ਬੰਦ, ਹਰ ਸ਼ੈ ਬੰਦ। ਤੇ ਉਹਨਾਂ ਆਖਿਆ ਜਦੋਂ ਰਿਵਾਜ ਹੀ ਪੈ ਗਿਆ ਵੀ ਪਿੱਛੇ ਜਾਣਾ ਤੇ ਅਸੀਂ ਕਿਉਂ ਨਾ ਜਾਈਏ। ਉਹਨਾਂ ਨੇ ਹੁਣ ਜਿਹੜਾ ਇੱਕ ਟਰੈਕ ਐਂਡ ਟਰੇਸ ਸਿਸਟਮ ਲਾਇਆ ਹੋਇਆ ਸੀ, ਜਿਹੜੀ ਵੀ ਅਫਗਾਨ ਟ੍ਰਾਂਜ਼ਿਟ, ਮਤਲਬ ਬਾਹਰੋਂ ਅਫਗਾਨਿਸਤਾਨ ਦੇ ਕੋਲ ਕਿਉਂਕਿ ਕੋਈ ਬੰਦਰਗਾਹ ਨਹੀਂ ਹੈ, ਜਿਹੜਾ ਸਮਾਨ ਅਫਗਾਨਿਸਤਾਨ ਵਾਸਤੇ ਆਉਂਦਾ ਉਹ ਕਰਾਚੀ ਪੋਰਟ 'ਤੇ ਉਤਰਦਾ, ਉੱਥੋਂ ਹੀ ਕੰਟੇਨਰ ਸੀਲ ਹੋ ਕੇ ਸਿੱਧਾ ਅਫਗਾਨਿਸਤਾਨ ਜਾ ਕੇ ਉਹ ਖੁੱਲ੍ਹਦੇ ਨੇ। ਤੇ ਉਹਨਾਂ ਦੀ ਜਿਹੜੀ ਉਹ ਕਈ ਫਿਰ ਰਾਹ ਦੇ ਵਿੱਚ ਸਮਗਲਿੰਗ ਹੋ ਜਾਂਦੀ, ਪਾਕਿਸਤਾਨ 'ਚ ਵੇਚ ਦਿੰਦੇ ਨੇ ਸ਼ਾਵਾਂ। ਉਹਨੂੰ ਬਚਾਉਣ ਵਾਸਤੇ ਉਹਨਾਂ ਦੀ ਇੱਕ ਇਲੈਕਟ੍ਰੋਨਿਕ ਉਹਨਾਂ ਦੀ ਸਰਵੇਲੈਂਸ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ, ਮੁਆਸਲਾਤੀ ਸਿਆਰਿਆਂ ਦੇ ਜ਼ਰੀਏ, ਬਾਕੀ ਚੀਜ਼ਾਂ ਜਿਹੜੀਆਂ ਵੀ ਨੇ, ਜਦੀਦ ਟੈਕਨੋਲੋਜੀ ਮੌਜੂਦ ਹੈ। ਹੁਣ ਮੇਰਾ ਖਿਆਲ FBR ਵਾਲਿਆਂ ਨੇ ਫੈਸਲਾ ਕੀਤਾ ਕਿ ਇਹਦੇ 'ਚੋਂ ਪੈਸੇ ਘੱਟ ਬਣਦੇ ਨੇ। ਉਹਨਾਂ ਕਿਹਾ ਜੀ ਅਸੀਂ ਹੁਣ ਮੈਨੂਅਲ ਕਰਨਾ, ਸਾਡੇ ਬੰਦੇ ਛਾਪਾਮਾਰ ਇੰਸਪੈਕਟਰ ਨਹੀਂ ਪੁਰਾਣੇ ਹੁੰਦੇ ਸੀ ਜਿਹੜੇ, ਉਹ ਕੰਮ ਕਰਨਾ। ਹੁਣ ਜਿਹੜੇ ਇਹਦੇ ਉੱਤੇ ਤਜਜ਼ੀਆ ਨਿਗਾਰ ਨੇ ਉਹ ਕਹਿੰਦੇ ਨੇ ਕਿ ਇਹਦੇ 'ਚ ਤਾਂ ਰਿਸ਼ਵਤ ਬਹੁਤ ਵੱਧ ਜਾਏਗੀ। ਇਹ ਕੰਮ ਅਗਰ ਕੀਤਾ ਤੇ ਇਹ ਤਾਂ ਬਿਲਕੁਲ ਰੜੀ ਨਿਕਲ ਜਾਏਗੀ। ਇਹ ਤਾਂ ਇੰਨੀ ਰਿਸ਼ਵਤ ਲੈਣਗੇ ਔਰ ਬਸ ਟਰੱਕਾਂ ਦੇ ਟਰੱਕ ਗਾਇਬ ਹੋਣਗੇ ਇੱਥੇ ਪਾਕਿਸਤਾਨ ਦੇ ਵਿੱਚ ਹੀ, ਤੇ ਇਹ ਸਾਰਾ ਸਮਾਨ ਸਮਗਲਿੰਗ ਦਾ ਇੱਥੇ ਆਏਗਾ, ਉੱਧਰ ਨੂੰ ਜਾਣ ਦੀ ਬਜਾਏ। ਅੱਛਾ ਜੀ, ਅਗਲੀ ਖਬਰ ਹੈ ਐਕਸਪ੍ਰੈਸ ਨਿਊਜ਼ ਦਾ ਅਖਬਾਰ ਵੇਖੋ ਤੇ ਇਹਦਾ ਪਹਿਲਾ ਸਫਾ ਵੇਖੋ। ਪਾਕਿਸਤਾਨ ਦੀ ਸਹਾਫਤ ਦੀਆਂ ਸ਼ਾਨਾਂ ਵੇਖੋ ਜ਼ਰਾ। ਐਕਸਪ੍ਰੈਸ ਨਿਊਜ਼ ਨੇ ਪਹਿਲੇ ਸਫੇ ਦੇ ਉੱਤੇ ਖਬਰ ਕੀ ਲਾਈ ਹੈ? ਖਬਰ ਇਹ ਲਾਈ ਹੈ ਕਿ ਜੀ ਅਲੀਮਾ ਖਾਨਮ ਸਾਹਿਬਾ ਦੀ ਜਿਹੜੀ ਚੈਟ ਹੈ WhatsApp ਦੀ, ਉਹ ਲੀਕ ਹੋ ਗਈ। ਹੁਣ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਵੀ ਇਹ ਜਾਲੀ ਚੈਟ ਹੈ। ਜਾਲੀ ਸਕਰੀਨਸ਼ਾਟ ਬਣਾ ਕੇ ਇਹੋ ਜਿਹੀ ਚੈਟ ਜਿਹੜੀ ਹੈ ਉਹ ਕਿਸੇ ਦੀ ਵੀ ਲੀਕ ਕਰ ਦਿਓ। ਰੋਜ਼ ਹੀ ਬਣਾਏ ਹੁੰਦੇ ਨੇ, ਰੋਜ਼ ਆਉਂਦੇ ਨੇ, ਤੁਹਾਨੂੰ ਵੀ ਸਾਨੂੰ ਵੀ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਹਾਂ, ਜਾਲੀ ਜਿਹੜੇ ਨੇ ਉਹ ਸਕਰੀਨਸ਼ਾਟ ਬਣੇ ਹੁੰਦੇ ਨੇ। ਲੇਕਿਨ ਜ਼ਰਾ ਅਖਬਾਰਾਂ ਦੀ ਪ੍ਰਾਇਓਰਿਟੀਜ਼ ਚੈੱਕ ਕਰੋ, ਚੌਧਰੀ ਸਾਹਿਬ ਦਾ ਕੰਟਰੋਲ ਚੈੱਕ ਕਰੋ, DG ISPR ਸਾਹਿਬ ਦਾ ਕੰਟਰੋਲ ਚੈੱਕ ਕਰੋ ਕਿ ਉਹਨਾਂ ਫਰੰਟ ਪੇਜ ਦੇ ਉੱਤੇ ਖਬਰ ਲਵਾਤੀ। ਜਾਈਏ ਤੇ ਜਾਈਏ ਕਿਹੜੇ ਪਾਸੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਹੈ ਹਾਲੀਵੁੱਡ ਦੀ ਜਿਹੜੀ ਹਿਲਸ ਨੇ, ਲਾਸ ਐਂਜਲਸ, ਕੈਲੀਫੋਰਨੀਆ, ਉੱਥੇ ਅੱਗ ਲੱਗੀ ਹੈ ਤੇ ਬੜੀ ਸ਼ਦੀਦ ਅੱਗ ਲੱਗੀ। ਔਰ ਬੜੀ ਉੱਥੇ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਰਿਆਸਤ ਹੈ, ਉੱਥੇ ਜਿਹੜਾ ਸਦਰ ਬਾਈਡਨ ਹੈ ਉਹਦੀ ਪਾਰਟੀ ਡੈਮੋਕ੍ਰੈਟਿਕ ਹੈ, ਉੱਥੇ ਉਹਨਾਂ ਦੀ ਹਕੂਮਤ ਹੈ ਰਿਆਸਤ ਦੇ ਵਿੱਚ। ਤੇ ਓਵਰਆਲ ਜ਼ਾਹਿਰ ਹੈ ਸਦਰ ਟਰੰਪ ਜਿੱਤਿਆ। ਤੇ ਇਹ ਵੀ ਹੁਣ ਇੱਥੇ ਬੜਾ ਇੱਕ ਤੁਸੀਂ ਕਹੋ ਕਿ ਗੰਭੀਰ ਕਿਸਮ ਦੇ ਸਿਨਾਰੀਓ ਬਣ ਗਿਆ ਕਿ ਹੁਣ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹ ਬੜੀ ਤੱਤੀ ਹੈ, ਤੰਗ ਹੈ ਕਿ ਯਾਰ ਨਾਲ ਸਮੁੰਦਰ ਹੈ ਲਾਸ ਐਂਜਲਸ ਦੇ, ਤੇ ਤੁਹਾਡੇ ਕੋਲੋਂ ਉੱਥੇ ਪਾਣੀ ਨਹੀਂ ਪੂਰਾ ਹੁੰਦਾ ਔਰ ਅੱਗ ਨਹੀਂ ਬੁਝਾਈ ਜਾਂਦੀ। ਇਹ ਕਿਹੋ ਜਿਹੀ ਤੁਹਾਡੀ ਮੈਨੇਜਮੈਂਟ ਹੈ? ਬਾਹਰ ਬੜਾ ਸਾਰਾ 5 ਬੰਦੇ ਸ਼ਾਇਦ ਸੜ ਗਏ ਨੇ, ਹੁਣ ਤੱਕ ਹਲਾਕ ਹੋ ਗਏ ਨੇ। ਹੋਰ ਵੀ ਬੇਸ਼ੁਮਾਰ ਪ੍ਰਾਪਰਟੀ, ਅਰਬਾਂ ਰੁਪਈਆਂ ਦੀ ਮੈਂ ਕਹਾਂਗਾ, ਜਾਂ ਸ਼ਾਇਦ ਮਿਲੀਅਨਸ ਆਫ ਡਾਲਰਸ ਦੀ ਜਿਹੜੀ ਪ੍ਰਾਪਰਟੀ ਹੈ
ਹੁਣ ਅਜੇ ਨਹੀਂ ਪਤਾ ਵੀ ਉਹਦਾ ਕਿੰਨਾ ਤਖਮੀਨਾ ਹੋਏਗਾ, ਲੇਕਿਨ ਬਹੁਤ ਵੱਡੇ ਪੈਮਾਨੇ ਤੇ ਅੱਗ ਲੱਗੀ ਹੈ ਔਰ ਬੜਾ ਸ਼ਦੀਦ ਇਹਦਾ ਜਿਹੜਾ ਉਹ ਨੁਕਸਾਨ ਹੋਇਆ। ਅੱਛਾ ਜੀ, ਅੱਗੋਂ 5 ਲੋਕਾਂ ਨੂੰ ਕਤਲ ਕਰਨ ਵਾਲਾ ਮੁਜਰਮ ਜਿਹੜਾ 23 ਸਾਲ ਕੈਦ ਕੱਟਣ ਤੋਂ ਬਾਅਦ ਉਹਨੂੰ ਬਾਇਜ਼ਤ ਬਰੀ ਕੀਤਾ ਹੈ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ। ਕਰੋ ਖਾਂ ਗੱਲਾਂ, 23 ਸਾਲ ਉਹ ਨਾ ਹੱਕੀ ਜੇਲ੍ਹ ਕੱਟ ਗਿਆ। ਕਤਲ ਦਾ ਉੱਤੇ ਇਲਜ਼ਾਮ ਸੀ ਤੇ ਪਹਿਲਾਂ ਸੈਸ਼ਨ ਕੋਰਟ ਨੇ ਥੱਲਿਓਂ ਉਹਨੂੰ ਸਜ਼ਾ ਦਿੱਤੀ, ਉਹਨੇ ਹਾਈ ਕੋਰਟ ਅਪੀਲ ਕੀਤੀ, ਹਾਈ ਕੋਰਟ ਨੇ ਵੀ ਉਹੀ ਸਜ਼ਾ ਦਿੱਤੀ। ਫਿਰ ਕਈ ਚਿਰ ਸੁਪਰੀਮ ਕੋਰਟ ਨੇ ਉਹ ਕੇਸ ਸੁਣਿਆ ਹੀ ਕੋਈ ਨਾ, ਉਹ ਜੇਲ੍ਹ ਹੀ ਬੈਠਾ ਰਿਹਾ ਵਿਚਾਰਾ। ਫਿਰ ਆਖਰ ਉਹਦਾ ਨੰਬਰ ਲੱਗਾ ਤੇ ਉਹਨੂੰ ਹੁਣ ਸੁਪਰੀਮ ਕੋਰਟ ਨੇ ਕੇਸ ਸੁਣਨ ਤੋਂ ਬਾਅਦ ਆਖਿਆ ਕਿ ਇਹਦੇ ਵਿੱਚ ਕੋਈ ਸਬੂਤ ਨਹੀਂ ਲੱਭਾ, ਕੋਈ ਵਾਜ਼ੇ ਤੌਰ ਤੇ ਪਤਾ ਨਹੀਂ ਲੱਗਦਾ। ਉਹਦੇ ਜਿਹੜੇ ਗਵਾਹ ਪਾਏ ਸਨ ਉਹਨਾਂ ਨੇ ਪਾਏ ਸਵੇਰ ਦੇ 4 ਵਜੇ ਕਿ 3 ਵਜੇ ਕਿ ਪਤਾ ਨਹੀਂ ਕਿੰਨੇ ਵੇਲੇ, ਜਿੱਥੇ ਵਕੂਆ ਹੋਇਆ ਜੀ ਅਸੀਂ ਉਹਨਾਂ ਦੇ ਘਰ ਬੈਠੇ ਸਾਂ। ਜੱਜ ਸਾਹਿਬ ਨੇ ਪੁੱਛਿਆ ਵੀ ਤੁਸੀਂ ਐਡੀ ਸਵੇਰੇ ਕਿਸੇ ਦੇ ਘਰ ਬੈਠੇ ਕੀ ਕਰਨ ਡਏ? ਉੱਥੇ 12 ਟਾਣੀ ਖੇਡਦੇ ਸੋ, ਤੁਹਾਡਾ ਕੀ ਕੰਮ ਸੀ ਉੱਥੇ? ਬਹਰਹਾਲ ਹੋਰ ਵੀ ਪ੍ਰੋਸੀਕਿਊਸ਼ਨ ਜਿਹੜੀ ਹੈ ਉਹ ਕੋਈ ਖਾਸ ਜਵਾਬ ਨਾ ਦੇ ਸਕੀ ਗੱਲਾਂ ਦੇ। 23 ਸਾਲ ਪੁਰਾਣਾ ਕੇਸ ਸੀ ਸੋਚੋ, ਤੇ 23 ਸਾਲ ਕੈਦ ਕੱਟਣ ਤੋਂ ਬਾਅਦ ਹੁਣ ਬਾਇਜ਼ਤ ਬਰੀ ਹੋਏ ਨੇ। ਇਹ ਪਾਕਿਸਤਾਨ ਦੇ ਵਿੱਚ ਇਸ ਵੇਲੇ ਜਿਹੜੇ ਨੇ ਜੀ ਉਹ ਹਾਲਾਤ ਕੀਤੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਖਬਰ ਇਹ ਹੈ ਕਿ ਇਸ ਵੇਲੇ ਜਿਹੜੇ ਰਾਣਾ ਸਨਾਉੱਲਾ ਸਾਹਿਬ ਨੇ ਉਹਨਾਂ ਨੇ ਸਿਰਫ ਇੰਨਾ ਹੀ ਆਖਿਆ ਹੈ ਕਿ ਇਮਰਾਨ ਖਾਨ ਸਾਹਿਬ ਸਾਨੂੰ ਜਿਹੜਾ ਹੈ ਨਾ ਉਹ 2 ਦਿਨ ਦੇ ਦੇਣ, ਬਟ ਟਵੀਟ ਨਾ ਕਰਨ, ਅਸੀਂ ਮਜ਼ਾਕਰਾਤ ਕਰਨ ਡਏ ਹਾਂ ਤੇ 2 ਦਿਨ ਦੇ ਦੇਣ, ਟਵੀਟ ਨਾ ਕਰਨ। ਵੇਖੋ ਪਹਿਲੀ ਵਾਰੀ ਹੈ ਜੇਲ੍ਹ 'ਚ ਬੈਠੇ ਬੰਦੇ ਕੋਲੋਂ ਬਾਹਰ ਵਾਲੇ ਬੰਦੇ ਜਿਹੜੇ ਨੇ ਉਹ NRO ਮੰਗਦੇ ਨੇ। ਇਹ ਵੀ ਇੱਕ NRO ਹੀ ਮੰਗਣ ਡਏ ਨੇ ਵੀ 4 ਦਿਨ ਟਵੀਟ ਨਾ ਕਰੋ। ਅੱਛਾ, ਹੁਣ ਟਵੀਟ ਦੇ ਵਿੱਚ ਇਮਰਾਨ ਖਾਨ ਸਾਹਿਬ ਜਾਂ ਤਾਂ ਕੋਈ ਝੂਠ ਬੋਲਦੇ ਹੋਣ ਜਾਂ ਕੋਈ ਗਲਤ ਬਿਆਨੀ ਕਰਦੇ ਹੋਣ ਜਾਂ ਕੋਈ ਤੁਹਾਡੇ ਤੇ ਤਬਰਰਾ, ਉਹ ਤੇ ਸੱਚੀਆਂ ਗੱਲਾਂ ਕਰਦੇ ਨੇ। ਟਵੀਟ ਕਰਦੇ ਨੇ ਕਿ ਬਈ ਹੁਣ 6 ਹਫ਼ਤੇ ਹੋ ਗਏ ਨੇ, ਸਾਡੇ ਇੰਨੇ ਬੰਦੇ ਸ਼ਹੀਦ ਕੀਤੇ ਨੇ, ਉਹਨਾਂ ਦੀਆਂ ਨਾ ਲਾਸ਼ਾਂ ਦੇ ਰਹੇ ਹੋ, ਨਾ ਉਹਨਾਂ ਦੀਆਂ FIRਾਂ ਦੇਣ ਦੇ ਰਹੇ ਹੋ, ਉਹਨਾਂ ਦੇ ਘਰ ਨਹੀਂ ਸੱਤੀ ਦੀ ਉਹਨਾਂ ਨੇ ਗੱਲ ਕੀਤੀ। ਉਹਨਾਂ ਆਖਿਆ ਮੈਂ ਇਹ ਕਤਲ ਜਿਹੜਾ ਭੁੱਲਣ ਨਹੀਂ ਦਿਆਂਗਾ, ਮੈਂ ਇਹਦੇ ਨਾਲ ਖਲੋਵਾਂਗਾ। ਇਹਨਾਂ ਗੱਲਾਂ ਦੇ ਨਾਲ ਇਹਨਾਂ ਨੂੰ ਤਕਲੀਫ ਹੈ ਕਿਉਂਕਿ ਇਹ ਨਹੀਂ ਚਾਹੁੰਦੇ, ਇਹ ਚਾਹੁੰਦੇ ਨੇ ਵੀ ਕੋਈ ਗੱਲ ਵੀ ਦੁਨੀਆ ਦੀ ਕਰੋ ਲੇਕਿਨ ਡੀ ਚੌਕ ਦਾ ਜਿਹੜਾ ਕਤਲੇਆਮ ਹੈ ਉਹਦੇ ਤੇ ਗੱਲ ਨਾ ਕਰੋ। ਹੁਣ ਆਉਂਦੇ ਨੇ ਕਿ ਅਗਰ ਮਜ਼ਾਕਰਾਤ ਨੂੰ ਗਾਂਹ ਤੋਰਨਾ ਹੈ ਤੇ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਟਵੀਟ ਜਿਹੜੇ ਨੇ ਉਹ ਡੱਕਣੇ ਪੈਣਗੇ। ਅੱਛਾ ਜੀ, ਅੱਗੋਂ ਪ੍ਰੋਫੈਸਰ ਪਰਵੇਜ਼ ਹੂਦਬਾਈ ਸਾਹਿਬ ਨੇ ਇੱਕ ਪੋਡਕਾਸਟ ਕਿਹਾ ਕਿ ਇਸਟੈਬਲਿਸ਼ਮੈਂਟ ਅੰਦਰੋਂ ਟੁੱਟ ਗਈ ਹੈ ਔਰ ਇਹਦੇ 'ਚ ਇਮਰਾਨ ਖਾਨ ਦਾ ਬੜਾ ਵੱਡਾ ਕਿਰਦਾਰ ਹੈ। ਹਾਲਾਂਕਿ ਹੂਦਬਾਈ ਸਾਹਿਬ ਨੇ ਕਦੇ ਇਮਰਾਨ ਖਾਨ ਸਾਹਿਬ ਨੂੰ ਪਸੰਦ ਨਹੀਂ ਕੀਤਾ, ਹਮੇਸ਼ਾ ਉਹਨਾਂ ਦੇ ਖਿਲਾਫ ਹੀ ਰਹੇ ਨੇ, ਲੇਕਿਨ ਉਹਨਾਂ ਨੇ ਕਿਹਾ ਕਿ ਇਸਟੈਬਲਿਸ਼ਮੈਂਟ ਇਮਰਾਨ ਖਾਨ ਨੂੰ ਆਪਣੇ ਵਾਸਤੇ ਖਤਰਾ ਸਮਝਦੀ ਹੈ ਕਿਉਂਕਿ ਅਸਲ ਮੁਲਕ ਦੇ ਉੱਤੇ ਹਕੂਮਤ ਹੂਦਬਾਈ ਸਾਹਿਬ ਆਉਂਦੇ ਨੇ ਪੰਜਾਬ ਦੀ ਹੈ ਔਰ ਪੰਜਾਬ ਦੀ ਵੀ ਪੰਜਾਬੀ ਇਸਟੈਬਲਿਸ਼ਮੈਂਟ ਦੀ ਹੈ। ਤੇ ਪਹਿਲੀ ਵਾਰੀ ਇਮਰਾਨ ਖਾਨ ਸਾਹਿਬ ਦਾ ਟਾਕਰਾ ਹੋਇਆ ਔਰ ਇਮਰਾਨ ਖਾਨ ਬਹੁਤ ਜ਼ਿਆਦਾ ਮਕਬੂਲ ਨੇ ਔਰ ਉਹਨਾਂ ਨੇ ਕਿਹਾ ਕਿ 9 ਮਈ ਵੀ ਇੰਟਰਨਲ ਕੰਮ ਸੀ ਫੌਜ ਦੇ ਅੰਦਰੋਂ ਤੇ ਇਸ ਲਈ ਫੌਜ ਬੜੀ ਡਰੀ ਹੈ, ਘਬਰਾਈ ਹੈ ਤੇ ਇਮਰਾਨ ਖਾਨ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਇਸੇ ਗੱਲ ਦਾ ਵੱਟ ਹੈ। ਤੇ ਹੁਣ ਦੇਖਦੇ ਹਾਂ ਅੱਗੋਂ ਕੀ ਬਣਦਾ। ਇਹ ਹੂਦਬਾਈ ਸਾਹਿਬ ਦਾ ਜਿਹੜਾ ਤਜਜ਼ੀਆ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।